ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਇਸ ਵੇਲੇ ਦੀ ਵੱਡੀ ਖਬਰ ਕਿਸਾਨਾਂ ਦੇ ਸੰਦਰਭ ਤੋਂ ਆ ਰਹੀ ਹੈ। ਕਿਸਾਨਾਂ ਤੇ ਸਰਕਾਰ ਦੀ ਜਿਹੜੀ ਮੀਟਿੰਗ ਚੱਲ ਰਹੀ ਸੀ ਚੰਡੀਗੜ੍ਹ ਦੇ ਵਿੱਚ, ਉਹ ਮੀਟਿੰਗ ਬੇਸਿੱਟਾ ਰਹੀ ਹੈ ਤੇ ਉਸ ਮੀਟਿੰਗ ਦੇ ਬੇਸਿੱਟਾ ਰਹਿਣ ਤੋਂ ਬਾਅਦ ਕਿਸਾਨ ਆਗੂਆਂ ਨੇ ਬਾਹਰ ਆ ਕੇ ਮੀਡੀਆ ਦੇ ਨਾਲ ਗੱਲਬਾਤ ਕੀਤੀ ਹੈ। ਇਸ ਗੱਲਬਾਤ ਦੇ ਵਿੱਚ ਉਹਨਾਂ ਨੇ ਕਿਹੜੇ ਪੱਖ ਹੋਏ ਨੇ ਤੇ ਉਸ ਤੋਂ ਬਾਅਦ ਇੱਕ ਵੱਡਾ ਐਲਾਨ ਕਿਸਾਨਾਂ ਨੇ ਕਰਤਾ। ਉਹ ਹੈ ਕਿਸਾਨਾਂ ਦਾ ਐਲਾਨ ਦਿੱਲੀ ਕੂਚ ਕਰਨ ਨੂੰ ਲੈ ਕੇ। ਇਸ ਰਿਪੋਰਟ ਦੇ ਵਿੱਚ ਕਹਿ ਲਓ ਜਾਂ ਇਸ ਪੂਰੀ ਖਬਰ ਦੇ ਵਿੱਚ ਆਪਾਂ ਤੁਹਾਨੂੰ ਇਹ ਵੀ ਦੱਸਾਂਗੇ ਕਿ ਦਿੱਲੀ ਤੋਂ ਆਉਣ ਵਾਲੇ ਕਿਹੜੇ ਰਾਹ ਜਿਹੜੇ ਨੇ ਬੰਦ ਕਰ ਦਿੱਤੇ ਗਏ ਨੇ, ਕਿਸ ਤਰੀਕੇ ਦੇ ਨਾਲ ਸਰਕਾਰ, ਕੇਂਦਰ ਸਰਕਾਰ ਤੇ ਹਰਿਆਣਾ ਸਰਕਾਰ ਉਹ ਕਿਸਾਨਾਂ ਨੂੰ, ਪਰਿਵਾਰਾਂ ਨੂੰ ਡੱਕ ਰਹੀ ਹੈ ਕਿ ਤੁਸੀਂ ਕਿਤੇ ਇਸ ਅੰਦੋਲਨ ਦਾ ਹਿੱਸਾ ਨਾ ਬਣ ਜਾਇਓ। ਤੁਹਾਡੇ ਪਾਸਪੋਰਟ, ਤੁਹਾਡੇ ਟਰੈਕਟਰ ਦੀਆਂ ਆਰਸੀਆਂ, ਤੁਹਾਡੇ ਹੋਰ ਦਸਤਾਵੇਜ਼, ਤੁਹਾਡੀ ਜ਼ਮੀਨ ਜਿਹੜੀ ਹੈ ਉਹ ਕੁਰਕ ਕਰ ਦੇਣਗੇ। ਯਾਨੀ ਕਿ ਲੋਕਾਂ ਦੁਆਰਾ ਚੁਣੀ ਹੋਈ ਸਰਕਾਰ ਤਾਨਾਸ਼ਾਹੀ ਦੇ ਰਾਹ ਪੈ ਚੁੱਕੀ ਹੈ ਤੇ ਦਿੱਲੀ ਨੂੰ ਇਸ ਤਰੀਕੇ ਦੇ ਨਾਲ ਸੀਲ ਕਰ ਦਿੱਤਾ ਗਿਆ ਜਿਵੇਂ ਕੋਈ ਰਾਜੇ ਨੇ ਕਿਸੇ ਤੇ ਹਮਲਾ ਕਰਨਾ ਹੋਵੇ ਤੇ ਉਹ ਦੂਜੇ ਜਿਸ ਤੇ ਹਮਲਾ ਹੋਣ ਵਾਲਾ ਹੋਵੇ ਉਹਨੇ ਆਪਣੀਆਂ ਕਿਲੇ, ਆਪਣੀਆਂ ਸਰਹੱਦਾਂ ਸੀਲ ਕੀਤੀਆਂ ਹੋਣ। ਬੈਰੀਕੇਡਸ ਤੋਂ ਲੈ ਕੇ, ਬੈਰੀਕੇਡ ਤਾਂ ਬਹੁਤ ਛੋਟੀ ਜਿਹੀ ਚੀਜ਼ ਹੈ, ਇਹ ਸਰਕਾਰ ਨੇ ਰਾਹਾਂ ਦੇ ਵਿੱਚ ਕਿੱਲ, ਮੇਖਾਂ, ਪੱਤਰੀਆਂ ਤੇ ਵੱਡੇ ਸਰਗੇ ਤੇ ਇਹਦੇ ਨਾਲ ਬੈਰੀਕੇਡਿੰਗ ਕਰਕੇ ਜਿਹੜੀ ਇੱਕ ਕਹਿ ਕੰਕਰੀਟ ਬੈਰੀਕੇਡਿੰਗ, ਉਹਦੇ ਨਾਲ ਕੰਕਰੀਟ ਬੈਰੀਕੇਡਿੰਗ ਦੇ ਨਾਲ ਹੋਰ ਕੰਕਰੀਟ ਜੋੜ ਕੇ ਤੇ ਉਹਨੂੰ ਪੂਰਾ ਭਰ ਦਿੱਤਾ ਗਿਆ ਸੀਮੈਂਟ ਤੇ ਰੇਤਾ ਬਜਰੀ ਦੇ ਨਾਲ, ਤਾਂ ਜੋ ਉਹ ਟੁੱਟੇ ਨਾ, ਉਹਨੂੰ ਤੋੜ ਨਾ ਸਕਣ। ਤੇ ਵਿੱਚ ਸਰਗੇ ਗੜ ਦਿੱਤੇ ਗਏ ਨੇ। ਜਿਹੜੀ ਲੇਅਰਿੰਗ ਹੈ ਉਹ ਤਕਰੀਬਨ 7-8 ਤਰ੍ਹਾਂ ਦੀ ਲੇਅਰਿੰਗ ਤੇ ਕਈ 100 ਮੀਟਰ ਲੰਬੀ ਲੇਅਰਿੰਗ ਇਸ ਵੇਲੇ ਦਿੱਲੀ ਦੀਆਂ ਸਰਹੱਦਾਂ ਨੂੰ ਜਾਣ ਦੀਆਂ ਸੜਕਾਂ ਤੇ ਕੀਤੀ ਗਈ ਹੈ। ਉਹਨਾਂ ਹਾਲਾਤਾਂ ਬਾਰੇ ਵੀ ਆਪਾਂ ਚਰਚਾ ਕਰਾਂਗੇ ਤੇ ਕੁਝ ਅਪਡੇਟਸ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਪਰ ਸਭ ਤੋਂ ਪਹਿਲਾਂ ਜਿਹੜੇ ਕਿਸਾਨ ਆਗੂ ਬਾਹਰ ਆਏ ਨੇ, ਉਹਨਾਂ ਨੇ ਬਾਹਰ ਆ ਕੇ ਕਿਹੜੀਆਂ ਗੱਲਾਂ ਕਹੀਆਂ ਨੇ, ਉਹਨਾਂ ਦੇ ਜ਼ਰੂਰ ਜਿਹੜਾ ਆਪਾਂ ਗੱਲਬਾਤ ਕਰਦੇ ਹਾਂ। ਸਵਰਨ ਸਿੰਘ ਪੰਧੇਰ, ਜਦੋਂ ਕੇਂਦਰੀ ਮੰਤਰੀਆਂ ਦੇ ਨਾਲ ਮੀਟਿੰਗ ਖਤਮ ਹੋ ਗਈ ਤਾਂ ਸਵਰਨ ਸਿੰਘ ਪੰਧੇਰ ਬਾਹਰ ਆ ਕੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਨੇ ਤੇ ਉਹ ਕਹਿੰਦੇ ਨੇ ਕਿ ਮੀਟਿੰਗ ਸਾਡੀ ਬੇਸਿੱਟਾ ਰਹੀ ਹੈ। ਮੀਟਿੰਗ ਬੇਸਿੱਟਾ ਰਹਿਣ ਤੋਂ ਬਾਅਦ ਉਹ ਕਹਿੰਦੇ ਨੇ ਕਿ ਸਰਕਾਰ ਨੇ ਸਾਡੇ ਪੱਲੇ ਕੁਛ ਨਹੀਂ ਪਾਇਆ, ਅਸੀਂ ਬਹਿ ਕੇ ਗੱਲਬਾਤ ਕਰਨਾ ਚਾਹੁੰਦੇ ਹਾਂ, ਪਰ ਹੁਣ ਸਾਡੀ ਮਜਬੂਰੀ ਹੈ ਕਿ ਸਰਕਾਰ ਨੇ ਸਾਡੇ ਕੋਲੇ ਕੋਈ ਆਪਸ਼ਨ ਨਹੀਂ ਛੱਡੀ। ਜਦੋਂ ਪੱਤਰਕਾਰ ਉਹਨਾਂ ਨੂੰ ਸਵਾਲ ਕਰਦੇ ਨੇ ਕਿ ਕੀ ਤੁਹਾਡੇ ਕੋਲੇ ਹੁਣ ਆਪਸ਼ਨ ਕਿਹੜੀ ਹੈ, ਤਾਂ ਉਹਨਾਂ ਨੇ ਕਿਹਾ ਕਿ ਸਾਡੇ ਕੋਲੇ ਜਿਹੜੀ ਆਪਸ਼ਨ ਹੈ ਉਹ ਦਿੱਲੀ ਚਾਲੇ ਪਾਉਣ ਦੀ ਆਪਸ਼ਨ ਹੈ ਤੇ 5.5 ਘੰਟੇ ਮੀਟਿੰਗ ਚੱਲੀ ਜਿਹੜੀ ਕਿ ਬੇਸਿੱਟਾ ਰਹੀ। ਉਹ ਸਵਰਨ ਸਿੰਘ ਪੰਧੇਰ ਦੱਸਦੇ ਆ ਕਿ ਅਸੀਂ MSP ਦੇ ਮਾਮਲੇ ਦੇ ਵਿੱਚ C2 ਦੇ ਫਾਰਮੂਲੇ ਦੀ ਮੰਗ ਦੇ ਨਾਲ ਉਹਦੀ ਕਾਨੂੰਨੀ ਖਰੀਦ ਦੀ ਕਾਨੂੰਨੀ ਗਰੰਟੀ, ਇਹਦੇ ਨਾਲ ਉਹ ਕਹਿੰਦੇ ਕਿ ਹੋਰ ਜਿਹੜੀਆਂ ਮੰਗਾਂ ਨੇ ਉਹਨਾਂ ਤੇ ਸਾਡੀ ਸਹਿਮਤੀ ਨਹੀਂ ਬਣ ਸਕੀ ਤੇ ਤਕਰੀਬਨ ਪੰਜਾਬ ਦੀਆਂ ਸਾਰੀਆਂ ਜਿਹੜੀਆਂ ਕਿਸਾਨ ਜਥੇਬੰਦੀਆਂ ਉਹਨਾਂ ਨੇ ਹੁਣ ਦਿੱਲੀ ਵੱਲ ਨੂੰ ਕੂਚ ਦਾ ਜਿਹੜਾ ਨਵਾਂ ਐਲਾਨ ਕੀਤਾ ਕਿਸਾਨਾਂ ਨੇ ਕੀਤਾ ਹੋਇਆ ਸੀ ਪਹਿਲਾਂ ਕਿ ਜੇਕਰ ਮੀਟਿੰਗ ਬੇਸਿੱਟਾ ਰਹਿੰਦੀ ਹੈ ਤਾਂ ਉਸ ਦਰਮਿਆਨ ਇਹ ਐਲਾਨ ਜਿਹੜਾ ਹੁਣ ਕੂਚ ਕਰਨ ਦਾ ਆ ਗਿਆ ਤੇ ਕਿਸਾਨ ਜਥੇਬੰਦੀਆਂ ਨੇ ਜਿਹੜਾ ਸਮਰਥਨ ਕੀਤਾ। ਸਵਰਨ ਸਿੰਘ ਪੰਧੇਰ ਤੇ ਜਗਜੀਤ ਸਿੰਘ ਡੱਲੇਵਾਲ ਇਹ ਕਹਿੰਦੇ ਨੇ ਕਿ ਜਿਹੜਾ ਸਾਡੀ ਮਜਬੂਰੀ ਹੈ ਧਰਨਾ ਦੇਣ ਦੀ, ਦੇਸ਼ ਦੇ ਕਿਸਾਨਾਂ ਦੇ ਕਰਜ਼ੇ ਦਾ ਸਵਾਲ ਹੈ, ਕੱਲ ਨੂੰ ਦੁਬਾਰਾ ਮੀਟਿੰਗ ਹੋਣ ਬਾਰੇ ਪਤਾ ਨਹੀਂ ਹੈ। ਸਰਕਾਰ ਨੇ ਇਸ ਮਸਲੇ ਦੇ ਦੱਸਿਆ ਨਹੀਂ ਹੈ ਕਿ ਮੀਟਿੰਗ ਹੋਣੀ ਹੈ ਜਾਂ ਨਹੀਂ ਹੋਣੀ। ਹੁਣ ਜਿਹੜਾ ਇਸ ਵੇਲੇ ਜਦੋਂ ਆਪਾਂ ਗੱਲਬਾਤ ਕਰ ਰਹੇ ਹਾਂ ਉਦੋਂ ਐਲਾਨ ਇਹ ਹੈ ਕਿ ਦਿੱਲੀ ਨੂੰ ਕੂਚ ਕਰਨਾ ਹੈ, ਪਰ ਇਸੇ ਦਰਮਿਆਨ ਸਰਕਾਰ ਇੱਕ ਹੋਰ ਰਾਹ ਵੀ ਇਖਤਿਆਰ ਕਰ ਸਕਦੀ ਹੈ। ਉਹ ਇਹ ਕਿ ਕਿਸਾਨਾਂ ਨੂੰ ਇੱਕ ਵਾਰੀ ਫਿਰ ਰੋਕ ਲਿਆ ਜਾਵੇ ਮੀਟਿੰਗ ਦੇ ਬਹਾਨੇ ਤੇ ਉਹਨਾਂ ਦੇ ਜਿਹੜੇ ਦਿੱਲੀ ਜਾਣ ਦੀਆਂ ਤਿਆਰੀਆਂ ਨੇ ਉਹਨਾਂ ਧਰੀਆਂ ਰਹਿ ਜਾਣ ਤੇ ਉਹਨਾਂ ਦਾ ਜਿਹੜਾ ਜੋਸ਼ ਆ ਮੱਠਾ ਪੈ ਜੇ। ਪਰ ਉਹ ਕਹਿੰਦੇ ਕਿ ਕਿਸਾਨਾਂ ਦੇ ਦੇਸ਼ ਦੇ ਕਰਜ਼ੇ ਦਾ ਸਵਾਲ ਹੈ, ਕੱਲ ਨੂੰ ਦੁਬਾਰਾ ਮੀਟਿੰਗ ਹੋਣ ਬਾਰੇ ਪਤਾ ਨਹੀਂ ਹੈ, ਸਰਕਾਰ ਨੇ ਇਸ ਮਸਲੇ ਤੇ ਦੱਸਿਆ ਨਹੀਂ ਹੈ। ਹਰਿਆਣੇ ਨੂੰ ਪੂਰਾ ਜੇਲ੍ਹ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ, ਕਸ਼ਮੀਰ ਵਰਗੇ ਹਾਲਾਤ ਬਣਾ ਦਿੱਤੇ ਗਏ ਨੇ। ਤੇ ਪਹਿਲਾਂ ਵੀ ਆਪਾਂ ਦੇਖਿਆ ਕਿ ਜਦੋਂ ਕਿਸਾਨੀ ਅੰਦੋਲਨ ਚੱਲ ਰਿਹਾ ਸੀਗਾ ਉਦੋਂ ਵੀ 11 ਦੌਰ ਦੀਆਂ ਮੀਟਿੰਗਾਂ ਹੋਈਆਂ ਸੀ ਤੇ ਹੁਣ ਇੱਕ ਵਾਰ ਮੁੜ ਤੋਂ 2 ਦੌਰ ਦੀਆਂ ਜਿਹੜੀਆਂ ਮੀਟਿੰਗਾਂ ਉਹ ਕਿਸਾਨ ਆਗੂਆਂ ਤੇ ਕੇਂਦਰੀ ਮੰਤਰੀਆਂ ਦੇ ਵਿਚਾਲੇ ਹੋ ਚੁੱਕੀਆਂ ਨੇ। ਚੰਡੀਗੜ੍ਹ ਦੇ ਵਿੱਚ ਹਰਿਆਣੇ ਦੀਆਂ ਸਰਹੱਦਾਂ ਸੀਲ ਨੇ, ਸ਼ੰਭੂ ਬਾਰਡਰ ਤੇ ਪੁਲਿਸ ਨੇ ਡਰੋਨ ਦੇ ਨਾਲ ਅਥਰੂ ਗੈਸ ਦੇ ਗੋਲੇ ਸੁੱਟੇ ਨੇ, ਪਟਾਕੇ ਵੀ ਚਲਾਏ ਨੇ ਤੇ ਬੈਰੀਕੇਡਾਂ ਤੇ ਚੜ੍ਹ ਕੇ ਮੁੰਡਿਆਂ ਨੇ ਲਲਕਾਰੇ ਵੀ ਮਾਰੇ ਨੇ। ਮਾਹੌਲ ਉੱਥੇ ਭਖਿਆ ਰਿਹਾ ਸ਼ੰਭੂ ਬਾਰਡਰ ਤੇ ਖੱਟਰ ਸਰਕਾਰ ਦੇ ਜੇ ਕੰਮ ਤੁਸੀਂ ਦੇਖਣੇ ਹੋਣ ਤਾਂ ਖੱਟਰ ਸਰਕਾਰ ਪਿੰਡ ਘੁੰਮ ਰਹੀ ਆ ਤੇ ਕਿਸਾਨਾਂ ਨੂੰ, ਪਰਿਵਾਰਾਂ ਨੂੰ ਲੰਮੇ ਚੌੜੇ ਨੋਟਿਸ ਬੀਬੀਆਂ ਨੂੰ, ਕਿਸਾਨ ਬੀਬੀਆਂ ਨੂੰ, ਉਹਨਾਂ ਦੇ ਪਰਿਵਾਰਾਂ ਨੂੰ ਦੇ ਰਹੀ ਆ ਕਿ ਜੇਕਰ ਤੁਸੀਂ ਅੰਦੋਲਨ 'ਚ ਗਏ ਤਾਂ ਤੁਹਾਡੀ ਜ਼ਮੀਨ ਜਾਇਦਾਦ ਜ਼ਬਤ ਕਰ ਦਿਆਂਗੇ। ਕਿਸਾਨ ਇਕੱਲਾ ਵਾ ਪਰ ਉਹਦੇ ਨਾਲ ਮਜ਼ਦੂਰ ਨੇ, ਉਹਦੇ ਨਾਲ ਲੋਕ ਨੇ, ਉਹਦੇ ਨਾਲ ਉਹਦੀ ਮਸ਼ੀਨਰੀ ਹੈ। ਪਰ ਸਰਕਾਰਾਂ ਦੋ ਨੇ, ਇੱਕ ਤਾਂ ਹਰਿਆਣੇ ਦੀ ਸਰਕਾਰ, ਇੱਕ ਕੇਂਦਰ ਸਰਕਾਰ। ਹਰਿਆਣੇ ਦੀ ਸਰਕਾਰ ਨੇ ਜਿਹੜਾ ਜਿੰਨੇ ਵੀ ਰਾਹ ਆਉਂਦੇ ਨੇ ਹਰਿਆਣੇ ਤੋਂ ਪੰਜਾਬ ਨੂੰ ਉਹ ਸਾਰੇ ਸੀਲ ਕੀਤੇ ਹੋਏ ਨੇ ਤੇ ਉਹਨਾਂ ਦੇ ਨਾਲ ਉਹਨਾਂ ਨੂੰ ਸੀਮੈਂਟ ਦੇ ਬੈਰੀਅਰਾਂ ਦੇ ਨਾਲ ਤੇ ਕੰਕਰੀਟ ਦੇ ਨਾਲ ਤੇ ਕਿੱਲਾਂ ਗੱਡ ਕੇ ਉਹਨਾਂ ਨੂੰ ਰੋਕਣ ਦਾ ਯਤਨ ਕਿਸਾਨਾਂ ਨੂੰ ਕੀਤਾ ਗਿਆ। ਔਰ 1-2 ਸਰਹੱਦਾਂ ਤੋੜਨੀਆਂ ਨੇ ਇੱਥੇ ਕਿਸਾਨ ਨੇ।
ਇੱਕ ਦਿੱਲੀ ਦੇ ਵਿੱਚ ਜਿਹੜੀ ਸਰਹੱਦ ਕੀਤੀ ਗਈ, ਜਿੱਥੇ ਕੰਟੇਨਰ, ਜਿੱਥੇ ਸਰਗੇ, ਕਿੱਲ, ਪੱਤਰੀਆਂ, ਬੈਰੀਅਰ, ਕੰਕਰੀਟ ਪਾ ਕੇ ਉਹ ਸਾਰੇ ਬਾਰਡਰ ਸੀਲ ਕੀਤੇ ਗਏ ਨੇ। ਉਹਦੇ ਨਾਲ ਹਰਿਆਣੇ ਦੇ ਵਿੱਚ ਜਿਹੜੇ ਬਾਰਡਰ, ਚਾਹੇ ਉਹ ਘੱਗਰ ਤੇ ਪੈਂਦਾ ਪੁਲ ਹੋਵੇ, ਚਾਹੇ ਉਹ ਖਨੌਰੀ ਵਾਲਾ ਬਾਰਡਰ ਹੋਵੇ, ਚਾਹੇ ਉਹ ਸ਼ੰਭੂ ਵਾਲਾ ਬਾਰਡਰ ਹੋਵੇ, ਚਾਹੇ ਉਹ ਡੱਬਵਾਲੀ ਵਾਲਾ ਬਾਰਡਰ ਹੋਵੇ, ਇਹ ਸਾਰੇ ਸੀਲ ਕਰ ਦਿੱਤੇ ਗਏ ਨੇ। ਤਾਂ ਕੰਡਿਆਲੀਆਂ ਤਾਰਾਂ ਤੇ ਨੁਕੀਲੇ ਸਰਗੇ ਸੜਕਾਂ ਤੇ ਵਿਛਾ ਦਿੱਤੇ ਗਏ ਨੇ। ਇਸ ਤੋਂ ਇਲਾਵਾ ਰੋਲਰ ਟਰਾਲੇ ਤੇ ਕੰਟੇਨਰ ਉਹ ਪੰਜਾਬ ਤੇ ਹਰਿਆਣਾ ਬਾਰਡਰ ਤੇ ਲਾ ਦਿੱਤੇ ਗਏ ਨੇ। ਕੰਟੇਨਰ ਵੀ ਲੈ ਕੇ ਆਈ ਹੈ ਸਰਕਾਰ। ਪੁਲਿਸ ਤੇ ਫੌਜ ਦੀ ਸਖਤ ਮੋਰਚਾਬੰਦੀ ਹੈ। ਅੰਬਾਲਾ ਤੇ ਸ਼ੰਭੂ ਦੇ ਵਿਚਾਲੇ ਸ਼ੰਭੂ ਬਾਰਡਰ ਹੈ ਜਿਹੜਾ, ਉਹ ਉੱਥੇ ਇਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ। ਸੰਗਰੂਰ ਜੀਂਦ ਦੇ ਵਿਚਾਲੇ ਖਨੌਰੀ ਬਾਰਡਰ ਪੈਂਦਾ, ਉੱਥੇ ਇਸ ਤਰ੍ਹਾਂ ਦੇ ਹਾਲਾਤ ਨੇ। ਬਠਿੰਡਾ ਡੱਬਵਾਲੀ ਦੇ ਵਿਚਾਲੇ ਬਠਿੰਡਾ ਸਿਰਸਾ ਦੇ ਵਿਚਾਲੇ ਡੱਬਵਾਲੀ ਬਾਰਡਰ ਪੈਂਦਾ, ਉੱਥੇ ਇਸ ਤਰ੍ਹਾਂ ਦੇ ਹਾਲਾਤ ਨੇ। ਹਰਿਆਣਾ ਦਿੱਲੀ ਦੇ ਵਿਚਾਲੇ ਸਿੰਘੂ ਬਾਰਡਰ, ਜਿੱਥੇ ਸਰਕਾਰ ਨੇ ਉਹ ਨਕੀਲੇ ਸਰਗੇ, ਕੰਟੇਨਰ, ਟਰੱਕ ਤੇ ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਤਾਂ ਤਕਰੀਬਨ ਸੜਕਾਂ ਤੇ ਕਿੱਲਾਂ ਗੱਡ ਕੇ ਵੱਡੇ ਜਿਹੜੇ ਟ੍ਰੇਲਰ ਨੇ ਉਹ ਬਹੁਤ ਕੁਝ ਰੱਖਿਆ ਹੋਇਆ। ਸੋ ਕਈ ਤਰ੍ਹਾਂ ਦੀ ਲੇਅਰ ਜੇ ਮੈਂ ਤੁਹਾਨੂੰ ਦੱਸ ਕੇ ਹਟਿਆ। ਇਸ ਤੋਂ ਇਲਾਵਾ ਕਿਸਾਨਾਂ ਦੇ ਜਿਹੜਾ ਸਿੰਘੂ ਬਾਰਡਰ ਹੈ, ਜਿੱਥੇ ਪਹਿਲਾ ਮੋਰਚਾ ਲੱਗਿਆ ਸੀਗਾ ਕਿਸਾਨਾਂ ਦਾ, ਟਿਕਰੀ ਬਾਰਡਰ ਤੇ ਦਿੱਲੀ ਦੇ ਯੂਪੀ ਦੇ ਵਿਚਾਲੇ ਪੈਂਦਾ ਜਿਹੜਾ ਗਾਜ਼ੀਪੁਰ ਬਾਰਡਰ, ਇਹ ਸਾਰੇ ਬਾਰਡਰ ਸੀਲ ਕੀਤੇ ਗਏ ਨੇ। ਤੇ ਕਿਸਾਨਾਂ ਦੇ ਅੱਗੇ ਕੰਧ ਬਣ ਕੇ ਜਿਹੜੀ ਖੱਟਰ ਸਰਕਾਰ ਆ ਉਹ ਖੜ ਗਈ ਆ। ਸੜਕਾਂ ਦੇ ਉੱਤੇ ਜਿਹੜੇ ਵੱਡੇ ਇਹਨਾਂ ਨੇ ਪੱਥਰ ਲੈ ਕੇ ਸੱਟ ਦਿੱਤੇ ਨੇ। ਤੇ ਹੁਣ ਦਿੱਲੀ ਦੇ ਵਿੱਚ ਜਿਹੜੀ ਧਾਰਾ 44 ਆ ਉਹ 1 ਮਹੀਨੇ ਦੇ ਲਈ ਲਾ ਦਿੱਤੀ ਗਈ ਆ ਤੇ ਅਗਲੇ 30 ਦਿਨਾਂ ਦੇ ਵਿੱਚ ਦਿੱਲੀ ਦੇ ਵਿੱਚ 44 ਲੱਗੀ ਰਹੂਗੀ। ਤੇ ਇਹਦੇ ਨਾਲ ਕਿਸਾਨ ਆਗੂ ਦੱਸਦੇ ਆ ਕਿ ਹਰਿਆਣੇ ਨੂੰ ਕਸ਼ਮੀਰ ਬਣਾ ਦਿੱਤਾ ਗਿਆ, ਚਾਰੇ ਪਾਸਿਓਂ ਨੂੰ ਸੀਲ ਕਰ ਦਿੱਤਾ ਗਿਆ। ਹਰਿਆਣੇ ਦੇ ਵਿੱਚ ਜਿਹੜੇ ਕਿਸਾਨ ਆਗੂ ਸਰਗਰਮ ਨੇ ਉਹਨਾਂ ਦੇ ਘਰਾਂ ਤੇ ਛਾਪੇਮਾਰੀਆਂ, ਉਹਨਾਂ ਦੀ ਫੜੋ ਫੜਾਈ ਦਾ ਦੌਰ ਜਾਰੀ ਆ। ਇਸ ਟਾਈਮ ਵੀ ਜਿਸ ਟਾਈਮ ਆਪਾਂ ਗੱਲਬਾਤ ਕਰ ਰਹੇ ਹਾਂ ਉੱਥੇ ਰਾਤ ਆ, ਰਾਤ ਦੇ ਸਮੇਂ ਵੀ ਜਿਹੜੀ ਪੁਲਿਸ ਆ ਉਹ ਹਰਿਆਣੇ ਦੇ ਵਿੱਚੋਂ ਬੀਬੀਆਂ ਨੂੰ ਘਰਾਂ ਦੇ ਵਿੱਚੋਂ ਕੱਢ ਕੇ ਉਹਨਾਂ ਦੀਆਂ ਤਲਾਸ਼ੀਆਂ ਲੈ ਰਹੀ ਹੈ। ਤੇ ਦੂਜੇ ਪਾਸੇ ਬਾਰਡਰਾਂ ਸਰਹੱਦਾਂ ਸੀਲ ਕੀਤੀਆਂ ਜਾ ਰਹੀਆਂ ਨੇ। ਤੇ ਇਹਦੇ ਨਾਲ ਜਿਹੜੇ ਕਿਸਾਨ ਸਾਡੇ ਸੜਕਾਂ ਤੇ ਬੈਠੇ ਨੇ, ਮਜ਼ਦੂਰ ਭਰਾ ਸਾਡੇ, ਉਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ, ਉਹਨਾਂ ਨੂੰ ਲੰਘਣ ਨਹੀਂ ਦਿੱਤਾ ਜਾ ਰਿਹਾ। ਤੇ ਕਈ ਕਿਲੋਮੀਟਰ ਤੱਕ ਲੰਬੇ ਕਾਫਲੇ ਟਰੈਕਟਰ ਟਰਾਲੀਆਂ ਦੇ ਇਸ ਵੇਲੇ ਲੱਗ ਚੁੱਕੇ ਨੇ। ਸੋ ਮਜਬੂਰੀ ਬਸ ਹੁਣ ਪੰਜਾਬ ਦੀ ਸਿਆਸਤਦਾਨਾਂ ਨੂੰ ਵੀ, ਪੰਜਾਬੀਆਂ ਨੂੰ ਕਿਸਾਨਾਂ ਦੀ ਹਾਂ ਦੇ ਵਿੱਚ ਹਾਂ ਭਰਨੀ ਪੈ ਰਹੀ ਹੈ। ਇਹਨਾਂ ਦੇ ਵਿੱਚ ਇੰਨਾ ਮਾਦਾ ਤਾਂ ਨਹੀਂ ਹੈ ਕਿ ਦਿੱਲੀ ਦੀ ਅੱਖ ਦੇ ਵਿੱਚ ਅੱਖ ਪਾ ਕੇ ਗੱਲ ਕਰ ਸਕਣ, ਪਰ ਹਾਂ ਵੋਟ ਬੈਂਕ ਦੀ ਮਜਬੂਰੀ ਕਰਕੇ ਕਿਸਾਨਾਂ ਦੇ ਲਈ ਹਾਂ ਦਾ ਨਾਰਾ ਜ਼ਰੂਰ ਮਾਰ ਰਹੇ ਨੇ। ਇਹਦੇ ਨਾਲ ਜੇਕਰ ਟਰਾਂਸਪੋਰਟੇਸ਼ਨ ਦੇ ਲਿਹਾਜ਼ ਦੇ ਨਾਲ ਤੁਹਾਨੂੰ ਦੱਸਦੇ ਚੱਲੀਏ ਤਾਂ ਟਰਾਂਸਪੋਰਟੇਸ਼ਨ ਦੇ ਲਿਹਾਜ਼ ਦੇ ਨਾਲ ਜੇਕਰ ਤੁਸੀਂ ਦਿੱਲੀ ਤੋਂ ਪੰਜਾਬ ਜਾਣਾ ਤਾਂ ਤੁਹਾਨੂੰ ਕਈ ਬਦਲਵੇਂ ਰਾਹ ਜਿਹੜੇ ਨੇ ਉਹ ਲੈਣੇ ਪੈਣਗੇ। ਤੁਹਾਨੂੰ ਪਿੰਡਾਂ ਵਿੱਚ ਦੀ ਵੀ ਹੋਣਾ ਪੈ ਸਕਦਾ, ਕਿਉਂਕਿ ਜਿੰਨੀਆਂ ਵੀ ਸੜਕਾਂ, ਜਿੰਨੇ ਵੀ ਹਾਈਵੇਜ਼ ਦਿੱਲੀ ਨੂੰ ਹਰਿਆਣੇ ਦੇ ਨਾਲ ਜੋੜਦੇ ਨੇ, ਕਿਉਂਕਿ ਆਪਾਂ ਦੇਖਿਆ ਸਿੰਘੂ ਟਿਕਰੀ ਇਹ ਹਰਿਆਣੇ ਵਾਲੇ ਪਾਸੇ ਨੇ, ਤਾਂ ਉਹ ਸਾਰੀਆਂ ਸਰਹੱਦਾਂ ਸੀਲ ਨੇ। ਫਿਰ ਹਰਿਆਣੇ ਦੇ ਵਿੱਚੋਂ ਆਪਾਂ ਦੇਖਿਆ ਕਿ ਪੰਜਾਬੀਆਂ ਦਾ ਆਉਣਾ ਜਾਣਾ ਸ਼ੰਭੂ ਬਾਰਡਰ ਦੇ ਰਾਹੀਂ ਵੀ ਆ, ਉਹ ਖਨੌਰੀ ਬਾਰਡਰ ਦੇ ਰਾਹੀਂ ਵੀ ਆਉਂਦੇ ਜਾਂਦੇ ਆ, ਉਹ ਡੱਬਵਾਲੀ ਬਾਰਡਰ ਦੇ ਰਾਹੀਂ ਵੀ ਆਉਂਦੇ ਜਾਂਦੇ। ਤਾਂ ਇਹ ਤਿੰਨੇ ਚਾਰੇ ਜਿਹੜੇ ਰਾਹ ਨੇ ਮੇਨ ਹਾਈਵੇਜ਼, ਇਹਨਾਂ ਦੇ ਵਿੱਚ ਥਾਂ ਤੇ ਨਾਕੇਬੰਦੀ ਹੈ। ਸੋ ਜਿਹੜੇ ਵੀ ਲੋਕ ਹੁਣ ਦਿੱਲੀ ਨੂੰ ਟਰੈਵਲ ਕਰਨ ਬਾਰੇ ਸੋਚ ਰਹੇ ਆ, ਉਹਨਾਂ ਨੂੰ ਇਹਨਾਂ ਦਿੱਕਤਾਂ ਨੂੰ ਧਿਆਨ ਦੇ ਵਿੱਚ ਰੱਖਣਾ ਚਾਹੀਦਾ ਤੇ ਸਮੇਂ-ਸਮੇਂ ਤੇ ਜਿਹੜੀਆਂ ਵੀ ਅਪਡੇਟਸ ਇਸ ਬਾਬਤ ਹੋਈਆਂ ਆਪਾਂ ਤੁਹਾਡੇ ਨਾਲ ਸਾਂਝੀਆਂ ਜ਼ਰੂਰ ਕਰਾਂਗੇ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।